ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਆਪਾਂ ਜੀ ਆਇਆਂ ਕਹਿੰਦੇ ਆ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਚੀਨ ਤੇ ਭਾਰਤ ਦੇ ਹਵਾਲੇ ਨਾਲ ਔਰ ਨਾਲ ਹੀ ਕਰੋਨਾ ਅਪਡੇਟਸ ਤੁਹਾਡੇ ਨਾਲ ਸ਼ੇਅਰ ਕੀਤੀ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਸਾਰਾ ਕੁਝ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ 28 ਮਈ ਦਾ ਦਿਨ ਹੈ। ਸੋ ਅੱਜ ਤੋਂ ਠੀਕ 22 ਸਾਲ ਪਹਿਲਾਂ ਭਾਰਤ ਵੱਲੋਂ ਕੀਤੇ ਗਏ ਨਿਊਕਲੀਅਰ ਟੈਸਟਾਂ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੇ ਨਿਊਕਲੀਅਰ ਟੈਸਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸੋ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਨਿਊਕਲੀਅਰ ਸ਼ਕਤੀ ਬਣਨ ਦਾ ਸਾਊਥ ਏਸ਼ੀਆ ਦੇ ਖਿੱਤੇ ਤੇ ਅਤੇ ਗਲੋਬਲੀ ਕੀ ਅਸਰ ਪਿਆ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅੱਜ 28 ਮਈ ਦਾ ਦਿਨ ਹੈ ਤੇ ਅੱਜ ਤੋਂ ਠੀਕ 22 ਸਾਲ ਪਹਿਲਾਂ ਪਾਕਿਸਤਾਨ ਨੇ ਆਪਣੇ ਪਹਿਲੇ ਨਿਊਕਲੀਅਰ ਟੈਸਟ ਕਰਕੇ ਜਿੱਥੇ ਦੁਨੀਆ ਦੇ ਨਿਊਕਲੀਅਰ ਕਲੱਬ ਦੇ ਵਿੱਚ ਥਾਂ ਬਣਾਈ, ਉੱਥੇ ਇਹਨਾਂ ਨਿਊਕਲੀਅਰ ਟੈਸਟ ਨੇ ਭਾਰਤ ਤੋਂ ਜਾਂ ਭਾਰਤ ਦੀ ਮਾੜੀ ਅੱਖ ਜਿਹੜੀ ਕਿ ਪਾਕਿਸਤਾਨ ਨੂੰ ਆਪਣੇ 'ਚ ਜਜ਼ਬ ਕਰਨ ਦੀ ਸੀ, ਜ਼ਮ ਕਰਨ ਦੀ ਸੀ, ਉਸ ਤੋਂ ਆਪਣੀ ਫੋਰਐਵਰ ਪ੍ਰੋਟੈਕਸ਼ਨ ਵੀ ਕੀਤੀ। ਔਰ ਅੱਜ ਦੇ ਦਿਨ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਚਗਾਈ ਜਾਂ ਸ਼ਗਾਈ CH ਨਾਲ ਅੰਗਰੇਜ਼ੀ ਦੇ ਲਿਖਿਆ ਜਾਂਦਾ ਹੈ ਜ਼ਿਲ੍ਹੇ ਦੇ ਵਿੱਚ ਜਿਹੜਾ ਰਾਸਕੋ ਹਿਲਸ ਨੇ, ਉਹਨਾਂ ਦੇ ਵਿੱਚ ਪਾਕਿਸਤਾਨ ਨੇ ਤਾਬੜਤੋੜ ਸਾਈਮਲਟੇਨੀਅਸਲੀ 5 ਨਿਊਕਲੀਅਰ ਧਮਾਕੇ ਕੀਤੇ, ਜਿਸ ਨੂੰ ਸ਼ਗਾਈ 1 ਕਿਹਾ ਜਾਂਦਾ ਹੈ। ਔਰ 2 ਦਿਨ ਬਾਅਦ ਯਾਨੀ ਕਿ 30 ਮਈ ਨੂੰ ਉਹਨਾਂ ਨੇ ਫਿਰ ਦੂਸਰਾ ਟੈਸਟ ਕੀਤਾ ਨਿਊਕਲੀਅਰ ਦਾ। ਸੋ ਕੁੱਲ ਮਿਲਾ ਕੇ ਉਹਨਾਂ ਦੇ 6 ਟੈਸਟ ਨੇ। ਔਰ ਇਸ ਦਾ ਜਿਹੜਾ ਬੈਕਗਰਾਊਂਡ ਪਾਰਟ ਜਾਂ ਸੰਦਰਭ ਇਹ ਹੈ ਕਿ ਭਾਰਤ ਨੇ 11 ਮਈ ਨੂੰ ਔਰ 13 ਮਈ ਨੂੰ ਪੰਜਾਬ ਦੇ ਪਿਛਵਾੜੇ 'ਚ ਰਾਜਸਥਾਨ ਦੇ ਪੋਖਰਾਨ ਏਰੀਆ ਦੇ ਵਿੱਚ ਜਿਹੜਾ ਉਹ ਨਿਊਕਲੀਅਰ ਧਮਾਕੇ ਕੀਤੇ ਸੀ। ਸ਼ਾਇਦ ਉਹਨਾਂ ਨੇ 5 ਕਲੇਮ ਕੀਤਾ ਸੀ, ਪਾਕਿਸਤਾਨ ਨੇ ਲਗਭਗ 2 ਹਫ਼ਤੇ ਬਾਅਦ 6 ਧਮਾਕੇ ਕਰਕੇ ਜਿਹੜਾ ਦੁਨੀਆ ਦੇ ਵਿੱਚ ਆਪਣੇ ਆਪ ਨਿਊਕਲੀਅਰ ਪਾਵਰ ਐਲਾਨੇ। ਇਸ ਸਾਰੇ ਦੇ ਨਾਲ ਜੁੜਿਆ ਹੋਇਆ ਇੱਕ ਨਿੱਜੀ ਪ੍ਰਾਈਡ ਦਾ ਚੈਪਟਰ ਵੀ ਹੈ। ਪਰ ਅਸੀਂ ਕਦੇ ਵੀ ਕੋਈ ਬਹੁਤਾ ਸੈਲਫ ਪੈਟਿੰਗ ਦੇ ਵਿੱਚ ਮੇਰਾ ਯਕੀਨ ਨਹੀਂ ਹੈ। ਮੈਂ ਸਮਝਦਾ ਹਾਂ ਕਿ ਵੀ ਸਾਡਾ ਕੌਮੀ ਘਰ ਦਾ ਸਾਡਾ ਮੁੱਦਾ ਉਹ ਫੋਕਸਡ ਰਹੇ। ਲੇਕਿਨ ਇਹ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ, ਜਦੋਂ ਇਹ ਮਈ ਦਾ ਮਹੀਨਾ ਹੁੰਦਾ ਹੈ ਤੇ ਸਾਨੂੰ ਇਸ ਗੱਲ ਦਾ ਧਿਆਨ ਆਉਂਦਾ ਹੈ ਕਿ ਹੁਣ ਭਾਰਤ ਨੇ ਜਿਹੜਾ ਉਹ 13 ਮਈ ਨੂੰ 11 ਮਈ ਨੂੰ ਪਹਿਲੇ ਟੈਸਟ ਕੀਤੇ, ਫਿਰ 13 ਮਈ ਨੂੰ ਅਸੀਂ ਲਗਭਗ 3-4 ਦਿਨ ਪਹਿਲਾਂ ਸਾਡਾ ਇੱਕ ਵੀਕਲੀ ਕਾਲਮ ਖਾਲਿਸਤਾਨ ਕਾਲਿੰਗ, ਜਿਹੜਾ ਉਦੋਂ ਅੰਗਰੇਜ਼ੀ ਔਰ ਪੰਜਾਬੀ ਦੋਨਾਂ ਦੇ ਵਿੱਚ ਹੁੰਦਾ ਸੀ, ਹੁਣ ਉਹ ਸਿਰਫ ਪੰਜਾਬੀ 'ਚ ਹੈ ਕਿਉਂਕਿ ਇਧਰ ਉਦੋਂ ਅਸੀਂ ਵਾਸ਼ਿੰਗਟਨ ਬੇਸਡ ਨੈਸ਼ਨਲ ਪ੍ਰੈਸ ਬਿਲਡਿੰਗ ਫੁੱਲ ਟਾਈਮ ਜਿਹੜਾ ਇਸ ਪਾਸੇ ਸੀ। ਹੁਣ ਟੀਵੀ ਦਾ ਆਪਣਾ ਕੰਮ ਫੁੱਲ ਟਾਈਮ ਵਰਗ ਹੈ, ਲੇਕਿਨ ਉਦੋਂ ਇੰਗਲਿਸ਼ ਦੇ ਵਿੱਚ ਵੀ ਇਹ ਕਾਲਮ ਹੁੰਦਾ ਸੀ। ਔਰ ਅਸੀਂ ਆਪਣੇ ਜਿਹੜਾ ਹੈ ਮੋਸਟ ਲਾਈਕਲੀ 8 ਜਾਂ 9 ਮਈ ਦਾ ਕਾਲਮ ਵੀਕਲੀ ਜਿਹੜਾ ਚੜ੍ਹਦੀ ਕਲਾ ਇੰਟਰਨੈਸ਼ਨਲ ਹੋਰ ਪਬਲੀਕੇਸ਼ਨ ਛਪਦਾ ਸੀ, ਉਹਦੇ 'ਚ ਅਸੀਂ ਲਿਖਿਆ ਕਿ ਵੀ ਸਾਡੇ ਸੋਰਸ ਭਾਰਤ ਦੇ ਵਿੱਚ 20 ਮਿਲੀਅਨ ਪੇਅਰਸ ਆਫ ਆਈਜ਼ ਐਂਡ ਈਅਰਸ ਜਿਹੜੇ ਜ਼ਮੀਨ ਤੇ ਲੱਗੇ ਹੋਏ ਨੇ, ਉਹ ਦੱਸਦੇ ਨੇ ਕਿ ਭਾਰਤ ਕੁਛ ਨਾ ਕੁਛ ਨਿਊਕਲੀਅਰ ਮੁੱਦੇ ਤੇ ਕਰਨ ਜਾ ਰਿਹਾ ਇਸ ਖਿੱਤੇ ਦੇ ਵਿੱਚ। ਸਾਨੂੰ ਇਨਸਾਈਡ ਜਾਣਕਾਰੀ ਹੈ ਔਰ ਇਸ ਦੇ ਬਾਰੇ ਅਸੀਂ ਖਬਰਦਾਰ ਕਰਦੇ ਹਾਂ ਦੁਨੀਆ ਦੀਆਂ ਤਾਕਤਾਂ ਨੂੰ ਸਮੇਤ ਅਮਰੀਕਾ ਦੇ, ਜਿਨ੍ਹਾਂ ਦੇ ਕੋਲ ਬੜੀਆਂ ਬੜੀਆਂ ਸੈਟੇਲਾਈਟਸ ਨੇ ਜਾਂ ਦੂਸਰੇ ਨੇ, ਕਿ ਭਾਰਤ ਨੂੰ ਇਸ ਜਿਹੜੇ ਪਾਸੇ ਟੈਸਟ ਕਰਨ ਤੋਂ ਰੋਕਿਆ ਜਾਏ। ਜ਼ਾਹਰ ਹੈ ਇਹ ਸਾਡੀ ਲਿਖਤ ਤੋਂ 3-4 ਦਿਨ ਬਾਅਦ ਜਿਹੜੀ ਵੱਡੀ ਖਬਰ ਆਈ ਉਹ ਇਸ ਹਵਾਲੇ ਨਾਲ ਹੀ ਸੀ ਕਿ ਭਾਰਤ ਨੇ ਟੈਸਟ ਕੀਤੇ ਨੇ। ਦਿਲਚਸਪ ਗੱਲ ਇਹ ਹੈ ਕਿ ਉਦੋਂ ਰਿਆਜ਼ ਖੋਖਰ ਜਿਹੜੇ ਬੜੇ ਸੀਜ਼ਨ ਡਿਪਲੋਮੈਟ ਰਹੇ ਨੇ, ਹੁਣ ਤਾਂ ਰਿਟਾਇਰ ਹੋ ਚੁੱਕੇ ਨੇ, ਪਹਿਲਾਂ ਇੰਡੀਆ 'ਚ ਵੀ ਰਹੇ, ਉਹ ਵਾਸ਼ਿੰਗਟਨ ਦੇ ਵਿੱਚ ਪਾਕਿਸਤਾਨ ਦੇ ਐਂਬੈਸਡਰ ਸਨ। ਉਹਨਾਂ ਤੱਕ ਵੀ ਉਹ ਕਾਲਮ ਖਾਲਿਸਤਾਨ ਕਾਲਿੰਗ ਉਹਦਾ ਹੈਡ ਹੁੰਦਾ, ਉਹਦੀ ਹੈਡਲਾਈਨ ਸੀ ਸਾਡੇ ਕਾਲਮ ਦੀ। ਹੁਣ ਵੀ ਜਿਹੜਾ ਪੰਜਾਬੀ 'ਚ ਛਪਦਾ ਹੈ ਅੰਡਰ ਖਾਲਿਸਤਾਨ ਕਾਲਿੰਗ ਹੀ ਛਪਦਾ ਹੈ ਔਰ ਅਸੀਂ ਪਿਛਲੇ ਆਲਮੋਸਟ 30 ਸਾਲ ਤੋਂ ਲਗਾਤਾਰ ਇਸ ਕਾਲਮ ਨੂੰ ਲਿਖਦੇ ਹਾਂ। ਰਿਆਜ਼ ਖੋਖਰ ਨੇ ਵੀ ਇਹ ਕਾਲਮ ਦੇਖਿਆ। ਅਮਰੀਕਾ ਦੇ ਵਿੱਚ ਉਸ ਵੇਲੇ ਮਿਸਟਰ ਇੰਡਰਫੁੱਤ ਅਸਿਸਟੈਂਟ ਜਿਹੜੇ ਨੇ ਉਹ ਸਨ ਸਾਊਥ ਏਸ਼ੀਆ, ਜਿਹੜੇ ਨੇ ਅਸਿਸਟੈਂਟ ਸੈਕਟਰੀ ਸ਼ਾਇਦ ਲਫ਼ਜ਼ ਹੈ, ਜਿਹੜੇ ਸਾਊਥ ਏਸ਼ੀਆ ਨੂੰ ਡੀਲ ਕਰਦੇ ਨੇ।
ਹੁਣ ਜ਼ਾਹਰ ਹੈ ਅਮਰੀਕਾ ਨੇ ਵੀ ਕੰਡੈਮ ਕੀਤਾ, ਦੂਜਿਆਂ ਨੇ ਵੀ ਕੀਤਾ, ਇਹ ਕੰਡੈਮਨੇਸ਼ਨ ਹੋਈ, ਪਾਕਿਸਤਾਨ ਤੇ ਵੀ ਦਬਾਅ ਬਣ ਗਿਆ ਕਿ ਉਹ ਟੈਸਟ ਨਾ ਕਰੇ। ਲੇਕਿਨ ਰਿਆਜ਼ ਖੋਖਰ ਜਿਹੜੇ ਬੜੇ ਸੀਜ਼ਨਡ ਡਿਪਲੋਮੈਟ ਸੀ, ਉਹਨਾਂ ਨੇ ਉਹਨੂੰ ਮਿਸਟਰ ਇੰਡਰਫੋਥ ਨੂੰ ਅਸਿਸਟੈਂਟ ਸੈਕਟਰੀ ਆਫ ਸਟੇਟ, ਇਹ ਉਹਨਾਂ ਦੀ ਡੈਜ਼ਿਗਨੇਸ਼ਨ ਸੀ, ਉਹਨਾਂ ਨੂੰ ਮਿਲਣ ਚਲੇ ਗਏ ਔਰ ਉਹਨਾਂ ਨੇ ਉਹ ਜਿਹੜਾ ਖਾਲਿਸਤਾਨ ਕਾਲਿੰਗ ਸੀ ਉਹਨਾਂ ਦੇ ਕੋਲ ਸੀ। ਔਰ ਜਦੋਂ ਇੰਡਰਫੋਥ ਨੇ ਕਿਹਾ ਕਿ ਜੀ ਦੇਖੋ ਇੰਡੀਆ ਨੇ ਬਿਲਕੁਲ ਇਹ ਬਹੁਤ ਜਿਹੜੀ ਹੈ ਕੀਤੀ ਹੈ, ਉਹਨਾਂ ਨੇ ਮਾੜੀ ਹਰਕਤ ਕੀਤੀ ਹੈ, ਸਾਨੂੰ ਪਤਾ ਹੀ ਨਹੀਂ ਲੱਗਾ ਔਰ ਇਹ ਦੱਸਿਆ ਹੀ ਨਹੀਂ। ਔਰ ਮਿਸਟਰ ਜਿਹੜਾ ਰਿਆਜ਼ ਖੋਖਰ ਨੇ ਉਹ ਸਾਡੀ ਲਿਖਤ ਜਿਹੜੀ ਹੈ ਉਹ ਉਹਨਾਂ ਦੇ ਸਾਹਮਣੇ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਜੇ ਇੱਕ ਟਾਈਨੀ ਨਿਊਜ਼ਪੇਪਰ ਕੈਨੇਡਾ 'ਚ ਛਪਣ ਵਾਲਾ ਹੈ, ਸਿੱਖਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਨਾਂ ਨੇ ਕਰਨਾ ਹੈ, ਤੇ ਤੁਹਾਡੀਆਂ ਇੰਨੀਆਂ ਸੈਟੇਲਾਈਟਸ ਔਰ ਇੰਨੀਆਂ ਉਹ ਕਿੱਥੇ ਗਈਆਂ? ਸ਼ਾਇਦ ਸਾਨੂੰ ਵੀ ਇਸ ਕਨਵਰਸੇਸ਼ਨ ਦਾ ਪਤਾ ਨਾ ਲੱਗਦਾ ਹੈ। ਇਸ ਤੇ ਬੇਸ 3-4 ਦਿਨ ਬਾਅਦ ਨਿਊਯਾਰਕ ਟਾਈਮਜ਼ ਨੇ ਇੱਕ ਸਟੋਰੀ ਕੀਤੀ ਔਰ ਨਿਊਯਾਰਕ ਟਾਈਮਜ਼ ਨੇ ਇਸ ਸਾਰੇ ਹਵਾਲੇ ਨੂੰ ਦੇ ਕੇ ਕਿ ਇਹ ਜਿਹੜਾ ਡਾਇਲੌਗ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਵੈਨ ਮਿਸਟਰ ਇੰਡਰਫੁੱਟ saw it he was stunned ਜਾਂ ਸਰਪ੍ਰਾਈਜ਼ਡ ਔਰ ਕੁਛ ਇਸ ਕਿਸਮ ਦਾ ਲਫ਼ਜ਼ ਸੀ। ਸੋ ਇਹ ਸਾਡੇ ਲਈ ਮਾਣ ਵਾਲੀ ਗੱਲ ਵੀ ਸੀ ਨੇ ਵੇ ਕਿ ਅਸੀਂ ਜਿਹੜਾ ਉਹ ਲਾਈਮਲਾਈਟ 'ਚ ਆਏ ਉਦੋਂ ਬਹੁਤ ਸਾਰੇ, ਕਿਉਂਕਿ ਨਿਊਯਾਰਕ ਟਾਈਮਜ਼ ਸਟੋਰੀ ਛਪਣ ਦਾ ਮਤਲਬ ਸੀ they tried to find out ਵੀ ਕੌਣ ਕਿੱਥੇ ਹੈ। ਅਸੀਂ ਨੈਸ਼ਨਲ ਪ੍ਰੈਸ ਬਿਲਡਿੰਗ 'ਚੋਂ ਬਹੁਤ ਸਾਰੀਆਂ ਕਾਲਾਂ, ਉਸ ਦੇ ਉੱਤੇ ਬਹੁਤ ਸਾਰੀਆਂ ਸਟੋਰੀ ਸਾਡੇ ਆਪਣੇ ਮੀਡੀਆ ਨੇ ਵੀ ਜਿਹੜਾ ਉਹ ਕੀਤੀਆਂ, ਇੰਡੀਅਨ ਮੀਡੀਆ ਤੋਂ ਉਹਨੂੰ ਪੀ ਗਿਆ। ਪਰ ਮੈਂ ਇਹਦੇ 'ਚ ਇਹ ਦੱਸਣਾ ਚਾਹੁੰਦਾ ਵੀ ਔਰ ਉਸ ਤੋਂ ਬਾਅਦ ਅਸੀਂ ਕਨਸਟੈਂਟ ਨਿਊਕਲੀਅਰ ਮੁੱਦੇ ਤੇ ਲੌਬੀ ਵੀ ਕੀਤੀ, ਕਿਉਂਕਿ ਤੁਸੀਂ ਨਾਲ ਇਹ ਵੀ ਪੁੱਛਿਆ ਕਿ ਇਸ ਦਾ ਸਾਊਥ ਏਸ਼ੀਆ ਦੇ ਖਿੱਤੇ ਦੇ ਉੱਤੇ ਕੀ ਪ੍ਰਭਾਵ ਹੈ ਔਰ ਗਲੋਬਲੀ ਇਹਨੇ ਇਸ ਸਾਰੀ ਡਿਵੈਲਪਮੈਂਟ ਨੂੰ ਕਿਵੇਂ ਇਹਨੇ ਇੰਪੈਕਟ ਕੀਤਾ। ਹੁਣ ਉਹਦੇ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਨੇ ਇੰਦਰਾ ਗਾਂਧੀ ਦੀ ਕਮਾਂਡ ਥੱਲੇ 1974 ਦੇ ਵਿੱਚ ਜਿਹੜਾ ਪੋਖਰਾਨ, ਜਿੱਥੇ ਜਿਹੜਾ ਇਹਨਾਂ ਨੇ 1998 ਮਈ 'ਚ ਕੀਤਾ, 11 ਔਰ 13 ਮਈ ਨੂੰ, ਉਹਨੂੰ ਪੋਖਰਾਨ 2 ਕਿਹਾ ਗਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਹੀ 1974 'ਚ ਭਾਰਤ ਨੇ ਐਟੋਮਿਕ ਬੰਬ ਦਾ ਉੱਥੇ ਟੈਸਟ ਕੀਤਾ ਸੀ ਔਰ ਆਪਣੇ ਆਪ ਨੂੰ ਉਹਨਾਂ ਨੇ ਨਿਊਕਲੀਅਰ ਪਾਵਰ ਡਿਕਲੇਅਰ ਕਰ ਦਿੱਤਾ ਸੀ। ਸੋ ਜ਼ਾਹਿਰ ਹੈ ਨਿਊਕਲੀਅਰ ਡਿਕਲੇਅਰ ਹੀ ਹੁੰਦਾ ਜਦੋਂ ਤੁਹਾਡੇ ਕੋਲ ਟੈਸਟ ਕੈਪੇਬਿਲਿਟੀ ਹੁੰਦੀ ਹੈ। ਔਰ ਪਾਕਿਸਤਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ, ਕਿਉਂਕਿ ਮੇਰੇ ਕੋਲ ਲਿਮਿਟਿਡ ਟਾਈਮ ਹੈ, ਮੈਂ ਡਿਟੇਲਸ ਨਹੀਂ ਜਾ ਸਕਦਾ, ਪਰ ਮੈਂ ਸਮਝਦਾ ਹਾਂ ਵੀ ਅਸੀਂ ਹਮੇਸ਼ਾ ਜਦੋਂ ਪਾਕਿਸਤਾਨ ਦੇ ਪੋਲੀਟੀਸ਼ੀਅਨ ਜਾਂ ਉਹਨਾਂ ਦੀ ਪੋਲਿਟਿਕਸ ਦੇ ਵੀ ਕਾਰਗੁਜ਼ਾਰੀ ਦੇਖਦੇ ਤੇ ਉਸ 'ਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿੱਥੇ ਵੀ ਜਿਹਦਾ ਡਿਊ ਹੈ ਉਹਨੂੰ ਜ਼ਰੂਰ ਦੇਣਾ ਚਾਹੀਦਾ ਹੈ। ਇਹ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਏਗਾ ਕਿ ਉਹਨਾਂ ਨੇ ਕਿਵੇਂ ਸਾਰੇ ਜਿਹੜੇ ਇਸਲਾਮਿਕ ਮੁਲਕ ਸੀ ਉਹਨਾਂ ਨੂੰ ਇੱਕ ਬੋਰਡ ਤੇ ਫਾਈਨੈਂਸ਼ੀਅਲ ਹੈਲਪ ਦੇ ਲਈ ਲਿਆਂਦਾ, ਕਿਵੇਂ ਇਸ ਸਾਰੇ ਨੂੰ ਅੱਗੇ ਤੋਰਿਆ, ਇੱਕ ਜਿਹੜਾ ਉਹਦੇ ਤੇ ਇੱਕ ਡਿਫਰੈਂਟ ਸੈਗਮੈਂਟ ਹੋ ਸਕਦਾ ਕਿ ਉਹ ਕਿਵੇਂ ਹਰ ਦੇਸ਼ 'ਚ ਗਏ, ਕਿਵੇਂ ਉਹਨਾਂ ਨੇ ਆਪਣੇ ਸਾਇੰਟਿਸਟ ਇਕੱਠੇ ਕੀਤੇ, ਉਹਨਾਂ ਨੂੰ ਕਿਹਾ ਕਿ ਭਾਈ ਇਹ ਕਿੰਨੀ ਦੇਰ 'ਚ ਤੁਸੀਂ ਬਣਾ ਸਕਦੇ ਹੋ ਔਰ ਕਿੰਨਾ ਅਮਾਊਂਟ ਲੱਗੇਗਾ। ਉਹਨਾਂ ਨੇ ਟਾਈਮ ਦਿੱਤਾ ਔਰ ਅਮਾਊਂਟ ਦੱਸਿਆ ਔਰ ਭੁੱਟੋ ਨੇ ਅਮਾਊਂਟ ਦੁੱਗਣਾ ਕਰ ਦਿੱਤਾ, ਟਾਈਮ ਅੱਧਾ ਕਰਕੇ ਕਿਹਾ ਕਿ ਇਹ ਕਰੋ। ਔਰ ਉਹਦੇ ਲਈ ਜ਼ਾਹਿਰ ਹੈ ਕਿ ਡਾਕਟਰ ਅਬਦੁਲ ਕਾਦਿਰ ਜਾਂ ਦੂਸਰੇ ਵੀ ਜਿਨ੍ਹਾਂ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਉਹਦੇ ਵਿੱਚ ਬੇਨਜ਼ੀਰ ਭੁੱਟੋ ਦਾ ਵੀ ਇੱਕ ਵੱਖਰਾ ਰੋਲ ਹੈ ਔਰ ਉਹ ਯੂਨੀਕ ਰੋਲ ਹੈ। ਔਰ ਇਵੈਂਚੁਅਲੀ ਮੈਂ ਸਮਝਦਾ ਬੇਸ਼ੱਕ ਅੱਜ ਨਵਾਜ਼ ਸ਼ਰੀਫ ਕਈ ਪਾਸਿਓਂ ਜਿਹੜੇ ਨੇ ਉਹ ਘਿਰੇ ਹੋਏ ਨੇ, ਲੇਕਿਨ ਇਹ ਕ੍ਰੈਡਿਟ ਜ਼ਰੂਰ, ਇਹ ਠੀਕ ਹੈ ਪਾਕਿਸਤਾਨ ਦੇ ਵਿੱਚ ਫੌਜ ਦਾ ਇੱਕ ਅਹਿਮ ਕਿਰਦਾਰ ਹੈ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਭਾਰਤ ਨੇ 1998 ਦੇ ਵਿੱਚ ਮਈ ਦੇ ਵਿੱਚ ਇਹ ਟੈਸਟ ਕੀਤੇ, ਨਵਾਜ਼ ਸ਼ਰੀਫ ਹਕੂਮਤ ਦੇ ਉੱਤੇ ਬਹੁਤ ਪ੍ਰੈਸ਼ਰ ਸੀ, ਅਮਰੀਕਾ ਦਾ, ਵੈਸਟਰਨ ਪਾਵਰਸ ਦਾ ਬਹੁਤ ਵੱਡੀ ਫਾਈਨੈਂਸ਼ੀਅਲ ਏਡ ਦੇਣ ਨੂੰ ਤਿਆਰ ਸੀ, ਦੂਸਰੇ ਸੀ ਕਿ ਨਾ ਕਰੋ। ਪਰ ਇਹ ਵੀ ਕ੍ਰੈਡਿਟ ਜਾਏਗਾ ਕਿ ਜਿਹੜੇ ਧਮਾਕੇ ਪਾਕਿਸਤਾਨ ਜਿਹਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਕਿ ਭਾਈ ਇਹ ਜਿਹੜਾ 22 ਸਾਲ ਪਹਿਲਾਂ ਹੋਇਆ, ਉਦੋਂ ਨਵਾਜ਼ ਸ਼ਰੀਫ ਹੀ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਸਨ ਪਾਕਿਸਤਾਨ ਦੇ। ਸੋ ਮੇਰਾ ਖਿਆਲ ਹੈ ਵੀ ਇਹ ਕ੍ਰੈਡਿਟ ਉਹਨਾਂ ਨੂੰ ਵੀ ਦੇਣਾ ਬਣਦਾ ਕਿ ਉਹਨਾਂ ਨੇ ਉਸ ਪ੍ਰੈਸ਼ਰ ਦੇ ਬਾਵਜੂਦ ਜਿਹੜਾ ਇੰਟਰਨੈਸ਼ਨਲੀ ਆ ਰਿਹਾ ਸੀ ਉਸ ਨੂੰ ਕੀਤਾ। ਹੁਣ ਇਸ ਨੇ ਕਿਵੇਂ ਤਬਦੀਲੀ ਕੀਤੀ ਸਾਰੇ ਖਿੱਤੇ 'ਚ, ਜ਼ਾਹਿਰ ਹੈ ਕਿ ਇਮੀਡੀਏਟਲੀ ਬਾਅਦ ਅਮਰੀਕਾ ਦੀਆਂ ਸੈਂਕਸ਼ਨਸ ਲੱਗ ਗਈਆਂ, ਜਾਪਾਨ ਦੀਆਂ ਸੈਂਕਸ਼ਨਸ ਲੱਗ ਗਈਆਂ, ਅਮਰੀਕਾ ਨੇ ਪ੍ਰੈਸਲਰ ਅਮੈਂਡਮੈਂਟ ਇਸ ਦੇ ਉੱਤੇ ਸਟੈਂਡ ਕਰਦੀ ਸੀ, ਇੰਡੀਆ ਪਾਕਿਸਤਾਨ ਦੋਨਾਂ ਤੇ ਪਾਬੰਦੀਆਂ ਲੱਗੀਆਂ ਔਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਵੀ ਰੈਜ਼ੋਲੂਸ਼ਨ ਨੰਬਰ 1172 ਪਾਸ ਕਰਕੇ
ਜਿਹੜਾ ਹੈ ਉਹ ਏਡ ਦੇ ਉੱਤੇ, ਔਰ ਦੂਸਰਾ ਪਾਬੰਦੀ ਵਾਲੀ ਗੱਲ ਕੀਤੀ ਜਿਹਦੇ ਚੋਂ ਅਮਰੀਕਾ, ਜਾਪਾਨ, ਕਿਉਂਕਿ ਜਾਪਾਨ ਦੀ ਵੀ ਬਹੁਤ ਵੱਡੀ ਏਡ ਪਾਕਿਸਤਾਨ ਨੂੰ ਵੀ ਜਾਂਦੀ ਸੀ, ਇੰਡੀਆ ਨੂੰ ਵੀ ਜਾਂਦੀ ਸੀ। ਔਰ ਇੱਕ ਜਿਹੜਾ ਆਪਸੀ ਡਾਇਲੌਗ ਮੇਰੀਆਂ ਯਾਦਾਂ ਦੇ ਵਿੱਚ ਪਿਆ ਹੈ ਕਿ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਨੂੰ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਲਈ ਕਿ ਭਾਈ ਅੱਗੋਂ ਡਿਜ਼ਿਸਟ ਕਰੇ ਪਾਕਿਸਤਾਨ, ਜਾਪਾਨ ਦੇ ਫੋਰਨ ਮਿਨਿਸਟਰ ਪਾਕਿਸਤਾਨ ਗਏ, ਔਰ ਉਸ ਵੇਲੇ ਮਿਸਟਰ ਗੌਹਰ ਆਯੂਬ, ਜਿਹੜੇ ਆਯੂਬ ਖਾਨ ਦਾ ਬੇਟਾ ਸੀ, ਡਿਫੈਂਸ ਮਿਨਿਸਟਰ ਸੀ ਪਾਕਿਸਤਾਨ ਦਾ, ਔਰ ਜਾਪਾਨ ਵਾਲਿਆਂ ਨੇ ਕਿਹਾ ਕਿ ਵੀ ਇਹ ਬੰਦ ਕਰੋ, ਇਹ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ ਹੈ, ਤੁਸੀਂ ਠੀਕ ਨਹੀਂ ਕੀਤਾ। ਔਰ ਗੌਹਰ ਆਯੂਬ ਨੇ ਇਹ ਕਾਊਂਟਰ ਡਾਇਲੌਗ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਜੇ ਤੁਹਾਡੇ ਕੋਲ 1945 ਦੇ ਵਿੱਚ ਐਟਮ ਬੰਬ ਹੁੰਦਾ ਤੇ ਕੀ ਅਮਰੀਕਾ ਤੁਹਾਡੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਇਹ ਬੰਬ ਸੁੱਟ ਸਕਦਾ ਸੀ? ਔਰ ਉਹ ਚੁੱਪ ਕਰ ਗਿਆ। ਸੋ ਜ਼ਾਹਿਰ ਹੈ ਕਿ ਕਈ ਵਾਰ ਜਿਹਨੇ ਜਿੱਥੇ ਜੋ ਰੋਲ ਪਲੇ ਕੀਤਾ ਹੋਏ ਜਵਾਬ ਕਲੀਅਰ ਸੀ। ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਅਸੀਂ ਸਿੱਖ ਹੋਮਲੈਂਡ ਦੇ ਵਿੱਚ ਤੀਸਰੀ ਧਿਰ ਹੋਣ ਦੇ ਨਾਤੇ ਦੋਨਾਂ ਦੇ ਵਿਚਾਲੇ ਸਾਨੂੰ ਦੋਨਾਂ ਦਾ ਨਿਊਕਲੀਅਰ ਹੋਣਾ ਪਸੰਦ ਨਹੀਂ ਹੈ। ਉਹਦਾ ਰੀਜ਼ਨ ਕਿ ਅਸੀਂ ਸਮਝਦੇ ਹਾਂ ਕਿ ਕੋਈ ਵੀ ਜਿਹੜੀ ਫਿਊਚਰ ਦੀ ਭਾਰਤ ਪਾਕਿਸਤਾਨ ਦੀ ਟਕਰਾਅ ਦੀ ਲਾਈਨ ਹੋਏਗੀ, 1998 ਨੇ ਇਹ ਗੱਲ ਲਿਖ ਦਿੱਤੀ, ਉਹ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਏਗੀ, ਉਹ ਨਿਊਕਲੀਅਰ ਨਾਲ ਹੋਏਗੀ। ਔਰ ਸਾਡੀ ਸਾਰੀ ਸਿਵਲਾਈਜੇਸ਼ਨ ਦੋਨਾਂ ਪੰਜਾਬਾਂ ਦੇ ਵਿੱਚ, ਦੋਨੋਂ ਪਾਸੇ ਸਾਡਾ ਇਤਿਹਾਸ, ਵਿਰਸਾ, ਦੁਨੀਆ ਦੀ ਜਿੰਨੀ ਸਿੱਖ ਕੌਮ ਹੈ ਉਹਦਾ ਲਗਭਗ 80% ਜਮਨਾ ਔਰ ਵਾਘਾ ਦੇ ਵਿਚਕਾਰ ਹੈ। ਔਰ ਇਹਦਾ ਮਤਲਬ ਹੋਏਗਾ ਸਾਡੀ ਤਹਿਜ਼ੀਬ, ਸਾਡੀ ਸਿਵਲਾਈਜੇਸ਼ਨ, ਸਾਡੀ ਕੌਮ ਦੀ ਮੁਕੰਮਲ ਬਰਬਾਦੀ। ਔਰ ਅਸੀਂ ਇਸ ਗੱਲ ਦੇ ਉੱਤੇ ਉਸ ਪੀਰੀਅਡ ਦੇ ਵਿੱਚ ਵੀ ਲਾਈਨ ਲਈ। ਔਰ ਜਿਹੜੀ ਗੱਲ ਮੈਂ ਸਮਝਦਾ ਕਿ ਪਾਕਿਸਤਾਨ ਦੇ ਹਵਾਲੇ ਨਾਲ ਜੇ ਮੈਂ ਕਹਿਣੀ ਹੋਏ ਉਹਨਾਂ ਦੇ ਜਿਹੜਾ ਵਿਊ ਪੁਆਇੰਟ ਤੋਂ, ਇਸ ਨਿਊਕਲੀਅਰ ਨੇ ਭਾਰਤ ਨੇ ਤਾਂ ਇੱਕ ਧੌਂਸ ਜਮਾਈ ਸੀ। ਭਾਰਤ ਨੂੰ ਤਾਂ 1998 ਚ ਕਰਨ ਦੀ ਲੋੜ ਹੀ ਨਹੀਂ ਸੀ। ਆਲਰੇਡੀ 1974 ਦੇ ਵਿੱਚ ਜਿਹੜਾ ਉਹ ਉਹਨਾਂ ਨੇ ਕਰ ਲਿਆ ਸੀ ਟੈਸਟ। ਔਰ ਉਸ ਤੋਂ ਬਾਅਦ ਇੱਥੇ ਨਿਊਯਾਰਕ ਦੇ ਵਿੱਚ ਸੈਨੇਟਰ ਵੀ ਰਹੇ ਨੇ ਮਿਸਟਰ ਪੈਟਰਿਕ ਮੋਨੇਹਾਨ। ਇਹ ਭਾਰਤ ਦੇ ਵਿੱਚ ਉਦੋਂ ਐਂਬੈਸਡਰ ਸੀ ਜਦੋਂ ਇਹਨਾਂ ਨੇ ਇੰਡੀਆ ਨੇ ਟੈਸਟ ਕੀਤੇ। ਔਰ ਉਹਨਾਂ ਨੇ ਕਿਤੇ ਕੋਟ ਕੀਤਾ ਹੈ, ਮੈਂ ਹੁਣ ਸਾਰੀਆਂ ਰੈਫਰੈਂਸਿਸ ਇਨ ਲਾਈਨ ਨਹੀਂ ਲਿਆ ਸਕਿਆ, ਲੇਕਿਨ ਜਿਹੜਾ ਮੇਰੀਆਂ ਯਾਦਾਂ 'ਚ ਪਿਆ ਕਿ ਉਹਨੇ ਆਪਣੀ ਕਿਤੇ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਉਹਨੇ ਇੰਦਰਾ ਗਾਂਧੀ ਨੂੰ ਇਹ ਕਿਹਾ ਰੈਫਰ ਕਰਕੇ ਕਿ ਮੈਡਮ ਤੂੰ ਜੋ ਕੀਤਾ ਠੀਕ ਨਹੀਂ ਕੀਤਾ। ਇਹ 1974 ਦੀ ਗੱਲ ਹੈ, ਉਦੋਂ ਜੇ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਨਹੀਂ ਸੀ ਅਜੇ ਡਿਵੈਲਪ, ਤਾਂ ਤੇਜ਼ੀ ਨਾਲ ਉਸ ਤੋਂ ਬਾਅਦ ਹੀ ਹੋਇਆ। ਔਰ ਉਹਨੇ ਕਿਹਾ ਵੀ ਇਹ ਹੁਣ ਦੇਖ ਕਿ ਵੀ ਕੁਛ ਟਾਈਮ ਬਾਅਦ ਪਾਕਿਸਤਾਨ ਦਾ ਜਿਹੜਾ ਲੀਡਰ ਹੈ, ਆਗੂ ਜਾਂ ਜਨਰਲ, ਉਹਨੇ ਕਿਹਾ ਉਹ ਤੈਨੂੰ ਕਾਲ ਕਰਕੇ ਕਹੇਗਾ ਕਿ ਕਸ਼ਮੀਰ ਫੜਾ ਦੇ, ਨਹੀਂ ਤਾਂ ਅਸੀਂ ਜੰਨਤ ਦੇ ਵਿੱਚ ਮਿਲਾਂਗੇ, ਨੈਕਸਟ ਟਾਈਮ ਵੀ ਵਿਲ ਮੀਟ ਦੇਅਰ। ਸੋ ਜ਼ਾਹਿਰ ਹੈ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਤੁਸੀਂ ਉਹ ਦਰਵਾਜ਼ਾ ਖੋਲ ਦਿੱਤਾ ਹੈ, ਤੇ ਜਦੋਂ ਕਿਸੇ ਕੋਲ ਨਿਊਕਲੀਅਰ ਪਾਵਰ ਆ ਜਾਂਦੀ ਹੈ ਫਿਰ ਤੁਹਾਡੀ ਫੌਜ 6 ਗੁਣਾ ਵੱਡੀ ਹੈ, ਤੁਹਾਡੀ 에ਅਰਫੋਰਸ 4 ਗੁਣਾ ਵੱਡੀ ਹੈ, ਤੁਹਾਡੀ ਸਟ੍ਰੈਟੇਜਿਕ ਡੈਪਥ 2000 ਮੀਲ ਹੈ, ਇਹ ਕੋਈ ਮਾਇਨੇ ਨਹੀਂ ਰੱਖਦਾ। ਸੋ ਅਸੀਂ ਸਮਝਦੇ ਹਾਂ ਕਿ 1998 ਜਦੋਂ ਇਹ ਟੈਸਟ ਹੋਏ ਭਾਰਤ ਨੇ ਕੀਤੇ, ਵਾਜਪਾਈ ਦੀ ਸਰਕਾਰ ਸੀ, ਅਡਵਾਨੀ ਹੋਮ ਮਿਨਿਸਟਰ ਸੀ, ਭਾਰਤ ਦੀਆਂ ਗਲੀਆਂ ਸੜਕਾਂ ਦੇ ਵਿੱਚ ਡਾਂਸ ਹੋ ਰਹੇ ਸੀ। ਇੱਥੇ ਲਿਖਿਆ ਅਮਰੀਕਾ ਵਾਲਿਆਂ ਨੇ, ਅਜੀਬ ਲੋਕ ਨੇ, ਡਾਂਸਿੰਗ ਫॉर देयर डिस्ट्रक्शन, ਆਪਣੀ ਤਬਾਹੀ ਲਈ ਨੱਚ ਰਹੇ ਨੇ। ਔਰ ਅਡਵਾਨੀ ਉਹਨੇ ਬੜੇ ਹੰਕਾਰੇ ਹੋਏ ਨੇ ਜੰਮੂ ਕਸ਼ਮੀਰ ਬਾਰੇ, ਕਿਹਾ ਕਿ ਜੇ ਫੜਾ ਦਿਓ ਸਾਨੂੰ ਔਰ ਅਦਰਵਾਈਜ਼ ਅਸੀਂ ਹੁਣ ਇਹ। ਲੇਕਿਨ ਮੈਂ ਸਮਝਦਾ ਹਾਂ ਕਿ 2 ਹਫ਼ਤੇ ਬਾਅਦ ਹੀ ਆਲਮੋਸਟ ਜਦੋਂ ਅੱਜ ਦੇ ਦਿਨ ਪਾਕਿਸਤਾਨ ਨੇ ਆਪਣੇ ਨਿਊਕਲੀਅਰ ਹੋਣ ਦਾ ਐਲਾਨ ਕੀਤਾ, ਬੜਾ ਕਲੀਅਰ, ਬੜਾ ਸੋਹਣਾ ਉਹ ਨਜ਼ਾਰਾ ਤੁਸੀਂ ਦੇਖਦੇ ਹੋ। ਤੇ ਫਿਰ ਭਾਰਤ ਦੇ ਵਿੱਚ ਇਵੇਂ ਸੀ ਜਿਵੇਂ ਕਿ ਮਾਂ ਨੂੰ ਦਫਨਾ ਕੇ ਆਏ ਹੋਣ ਜਾਂ ਸਾੜ ਕੇ ਆਏ ਹੋਣ, ਬਿਲਕੁਲ ਉਹ ਡਾਂਸ ਵੀ ਬੰਦ ਹੋ ਗਏ। ਔਰ ਉਹਨੇ ਸਾਰੀ ਇਕੁਏਸ਼ਨ ਬਦਲ ਦਿੱਤੀ। ਔਰ ਜਿਹੜੀ ਭਾਰਤ ਦੀ ਅਦਰਵਾਈਜ਼ ਵਾਰਫੇਅਰ ਦੇ ਵਿੱਚ ਟ੍ਰੈਡੀਸ਼ਨਲ ਵੈਪਨਸ ਨਾਲ ਨੀਅਰ ਬਾਈ देयर ਸਾਈਜ਼, ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਤੱਕ ਪਾਕਿਸਤਾਨ ਨੂੰ ਇਹ ਤੋੜ ਚੁੱਕੇ ਸੀ 2 ਹਿੱਸਿਆਂ 'ਚ। ਆਲਰੇਡੀ ਬੰਗਲਾਦੇਸ਼ ਅੱਡ ਸੀ ਤੇ ਪਾਕਿਸਤਾਨ ਦੀ ਆਬਾਦੀ ਵੀ ਇਹਨਾਂ ਦਾ 6ਵਾਂ ਹਿੱਸਾ, ਇਲਾਕਾ ਵੀ 5ਵਾਂ 6ਵਾਂ ਹਿੱਸਾ, ਕੋਈ ਮੈਚ ਨਹੀਂ ਸੀ। ਲੇਕਿਨ ਇਹਨਾਂ ਨੇ ਖੁਦ ਮੌਕਾ ਪ੍ਰੋਵਾਈਡ ਕੀਤਾ ਨਿਊਕਲੀਅਰ ਹੋ ਕੇ, ਔਰ ਪਾਕਿਸਤਾਨ ਨੂੰ ਵੀ ਨਿਊਕਲੀਅਰ ਬਣਾ ਦਿੱਤਾ। ਔਰ ਉਹਨੇ ਇੱਕ ਸਟੇਬਿਲਿਟੀ ਵੀ ਦਿੱਤੀ, ਪਾਕਿਸਤਾਨ ਨੂੰ ਵੀ ਦਿੱਤੀ
ਔਰ ਮੈਂ ਸਮਝਦਾ ਵੀ ਜਿਵੇਂ ਕਾਰਗਿਲ ਕਨਫਲਿਕਟ ਦੀ ਜਦੋਂ ਗੱਲ ਹੁੰਦੀ ਹੈ, ਔਰ ਹੁਣ ਬਹੁਤ ਵਾਰ ਲਦਾਖ 'ਚ ਜੋ ਚੱਲ ਰਿਹਾ ਉਹਨੂੰ ਕਾਰਗਿਲ ਨਾਲ ਕੰਪੇਅਰ ਕੀਤਾ ਜਾ ਰਿਹਾ, ਭਾਰਤ ਡੇਅਰ ਨਹੀਂ ਕਰ ਸਕਿਆ ਕਿ ਵੈਸਟਰਨ ਫਰੰਟ ਪਾਕਿਸਤਾਨ ਦੇ ਨਾਲ ਜਿਵੇਂ 65 ਜਾਂ 71 ਵੇਲੇ, ਜਿੱਥੇ ਭਾਰਤ ਨੂੰ ਐਡਵਾਂਟੇਜ ਹੈ ਕਿਉਂਕਿ ਪਾਕਿਸਤਾਨ ਦੀ ਜਿੰਦ ਜਾਨ ਲਾਹੌਰ ਜਸਟ ਬਾਰਡਰ ਦੇ ਨਾਲ ਹੈ, ਔਰ ਇਹ ਇਸ ਲਈ ਹੁਣ ਨਹੀਂ ਖੋਲਦੇ। ਇਹਨਾਂ ਨੂੰ ਪਤਾ ਹੈ ਕਿ ਪਾਕਿਸਤਾਨ ਹੁਣ ਆਪਣੇ ਆਪ ਨੂੰ ਸੇਵ ਕਰਨ ਦੇ ਲਈ ਉਹਦੇ ਕੋਲ ਨਿਊਕਲੀਅਰ ਆਪਸ਼ਨ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਓਵਰ ਏ ਪੀਰੀਅਡ ਆਫ ਟਾਈਮ ਕੱਲੇ ਹੀ ਨਹੀਂ, ਉਹ ਨਿਊਕਲੀਅਰ ਪਾਵਰ ਹੈ, ਜਿਹੜੀਆਂ ਮਿਸਲਸ ਨੇ ਹੁਣ ਕੋਈ ਜਹਾਜ਼ਾਂ ਤੇ ਰੱਖ ਕੇ ਕਿਤੇ ਬੰਦ ਛੱਡਣ ਲਈ ਨਹੀਂ ਭੇਜੇ ਜਾਂਦੇ, ਤੁਹਾਡਾ ਮਿਸਲਸ ਉਹਨੂੰ ਡਿਲੀਵਰ ਕਰਦੀਆਂ ਨੇ ਜਿਹਦੇ ਉੱਤੇ ਨਿਊਕਲੀਅਰ ਵਾਰਹੈਡ ਲੱਗਦੇ ਨੇ। ਔਰ ਪਾਕਿਸਤਾਨ ਦਾ ਜਿਹੜਾ ਮਿਸਲ ਡਿਲੀਵਰੀ ਹੈ ਉਹ ਭਾਰਤ ਨਾਲੋਂ ਜ਼ਿਆਦਾ ਸਫਿਸਟੀਕੇਟ ਹੈ। ਔਰ ਹੁਣ ਇਹ ਵੀ ਨਹੀਂ ਹੈ ਵੀ ਲੜਾਈ ਇਕੱਲੀ ਪੰਜਾਬ ਜਾਂ ਕਸ਼ਮੀਰ ਦੀਆਂ ਹੱਦਾਂ ਤੇ ਹੀ ਲੜੀ ਜਾਏਗੀ, ਫਿਰ ਇਹ ਜਿਹੜਾ ਇਹਨਾਂ ਦਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹਨੂੰ ਇਹ ਭਾਰਤ ਮਾਤਾ ਕਹਿੰਦੇ ਨੇ, ਉਹ ਸਾਰਾ ਹੀ ਜਿਹੜਾ ਪਾਕਿਸਤਾਨ ਦੀਆਂ ਮਿਸਲਸ ਦੀ ਰੇਂਜ ਹੈ। ਰੱਬ ਨਾ ਕਰੇ ਕਦੇ ਕੋਈ ਐਸਾ ਵਕਤ ਆਏ, ਪਰ ਕਈ ਵਾਰ ਇਹ ਜਿਹੜਾ ਪਾਰਟ ਹੁੰਦਾ ਹੈ ਜਿਹਨੂੰ ਅੱਜ ਦੀ ਮਿਲਟਰੀ ਲੈਂਗੁਏਜ ਦੇ ਵਿੱਚ ਡੈਟਰੈਂਟ ਕਹਿੰਦੇ ਨੇ, ਡਿਪਲੋਮੈਟਿਕ ਲੈਂਗੁਏਜ ਵੀ ਡੈਟਰੈਂਟ ਹੁੰਦਾ ਹੈ ਕਿ ਭਾਈ ਇਹ ਤੁਹਾਡੇ ਕੋਲ ਵੀ ਇਹ ਚੀਜ਼ ਹੈ, ਦੂਜਾ ਇਸ ਲਈ ਹਿੰਮਤ ਨਹੀਂ ਕਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਭਾਈ ਉਹਦੇ ਕੋਲ ਇਹ ਹੈ। ਲੇਕਿਨ ਇਸ ਸਾਰੇ ਨੇ ਇੱਕ ਨਿਊਕਲੀਅਰ ਰੇਸ ਨੂੰ ਉਸ ਖਿੱਤੇ 'ਚ ਜਨਮ ਦਿੱਤਾ ਹੈ। ਅਮਰੀਕਾ ਨੇ ਬੇਸ਼ੱਕ ਪ੍ਰੈਸਲਰ ਅਮੈਂਡਮੈਂਟ ਦੋਨਾਂ ਦੇ ਉੱਤੇ ਲਾਗੂ ਹੋਈ, ਇੰਡੀਆ ਔਰ ਪਾਕਿਸਤਾਨ ਇਕਨੋਮਿਕਲੀ ਦੋਨਾਂ ਮੁਲਕਾਂ ਨੇ ਸਫਰ ਕੀਤਾ, ਪਰ 9/11 ਜਿਹੜਾ ਹੈ ਉਹ ਭਾਰਤ ਦੇ ਹੱਕ ਦੇ ਵਿੱਚ ਗਿਆ। ਨਤੀਜੇ ਦੇ ਤੌਰ ਤੇ ਜਿਹੜੀ ਇੰਡੀਆ ਪਾਕਿਸਤਾਨ ਨਾਲ ਅਮਰੀਕਾ ਦੀ ਹਾਈਫਨੇਟਡ ਪਾਲਿਸੀ ਸੀ, ਵਿਚਕਾਰ ਹਾਈਫਨ ਪਾਉਣ ਦੀ, ਉਹ ਡੀ ਹਾਈਫਨੇਟ ਹੋ ਗਈ, ਜਿਹਨੂੰ ਐਲਿਸ ਜੀ ਵੈਲਸ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਯੂ ਕੈਨ ਰੀਡ ਦੈਟ ਡੀ ਹਾਈਫਨੇਟਡ ਸਟਫ, you can read that hyphenated stuff only in school books, ਕਿ ਉਹ ਖਤਮ ਹੋ ਗਿਆ। ਔਰ ਕਿਵੇਂ ਫਿਰ ਜੂਨੀਅਰ ਬੁਸ਼ ਨੇ ਮਨਮੋਹਨ ਸਿੰਘ ਪੀਰੀਅਡ ਦੇ ਵਿੱਚ ਭਾਰਤ ਨੂੰ 45 ਜਿਹੜੇ ਨਿਊਕਲੀਅਰ ਸਪਲਾਇਰ ਗਰੁੱਪ ਦੇ ਮੈਂਬਰ ਦੇਸ਼ਾਂ ਤੋਂ ਐਗਜ਼ੈਂਪਸ਼ਨ ਲੈ ਕੇ ਦਿੱਤੀ, ਤਾਂ ਕਿ ਉਹ, ਹਾਲਾਂਕਿ ਭਾਰਤ ਕੋਈ ਉਸ ਗਰੁੱਪ ਦਾ ਹਿੱਸਾ ਨਹੀਂ ਹੈ। ਲਾਸਟ ਟਾਈਮ ਮੈਂ ਡਿਸਕਸ ਕੀਤਾ ਸੀ ਤੇ ਸਾਡੇ ਕਿਸੇ ਵਿਊਅਰ ਨੇ ਲਿਖਿਆ ਸੀ ਕਿ ਜੀ ਉਹਨੇ, ਅਸੀਂ ਕਦੇ ਨਹੀਂ ਕਿਹਾ ਕਿ ਭਾਰਤ ਨਿਊਕਲੀਅਰ ਸਪਲਾਇਰ ਗਰੁੱਪ ਦਾ, ਲੇਕਿਨ ਭਾਰਤ ਕਿਉਂਕਿ ਉੱਥੇ ਫੈਸਲੇ ਯੂਨੈਨਿਮਸਲੀ ਹੁੰਦੇ ਨੇ, ਉਹਨਾਂ ਦੇ ਵਿੱਚ ਨਿਊਜ਼ੀਲੈਂਡ ਵੀ ਵਿਰੋਧ ਕਰ ਰਿਹਾ ਸੀ, ਦੂਸਰੇ ਵੀ ਕਰ ਰਹੇ ਸੀ, ਕਿਉਂਕਿ ਭਾਰਤ ਨੇ ਨਾ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਸਾਈਨ ਕੀਤੇ ਨੇ NPT ਤੇ, ਨਾ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦੇ ਕੀਤੇ ਨੇ। ਪਰ ਜੂਨੀਅਰ ਬੁਸ਼ ਨੇ ਉਸ ਵੇਲੇ ਈਵਨ ਚਾਈਨਾ ਜਿਹੜਾ ਸਭ ਤੋਂ ਵੱਡੀ ਰੁਕਾਵਟ ਸੀ ਔਰ ਮੈਂਬਰ ਸੀ NSG ਦਾ, ਉਹਦੇ ਤੋਂ ਵੀ ਐਗਜ਼ੈਂਪਸ਼ਨ ਲੈ ਦਿੱਤੀ। ਔਰ ਇਸ ਤਰ੍ਹਾਂ ਇਹ ਡੀ ਹਾਈਫਨੇਟ ਹੋ ਗਏ ਭਾਰਤ ਔਰ ਪਾਕਿਸਤਾਨ। ਅਮਰੀਕਾ ਆਪਣਾ ਸਟਫ ਵੇਚਣ ਲੱਗ ਗਿਆ, ਔਰ ਇਹਦੇ ਬਾਵਜੂਦ ਕਿ ਭਾਰਤ ਨੇ ਇਹਨਾਂ ਦੋਨਾਂ ਟ੍ਰੀਟੀਜ਼ ਤੇ, ਔਰ ਪਾਕਿਸਤਾਨ ਦੀ ਪੋਜੀਸ਼ਨ ਇਹਦੇ ਤੇ ਇਹੀ ਰਹੀ ਹੈ ਕਿ ਜਦੋਂ ਭਾਰਤ ਦਸਤਖਤ ਕਰੇਗਾ ਅਸੀਂ ਵੀ ਕਰ ਦਿਆਂਗੇ, ਸੋ ਪਾਕਿਸਤਾਨ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ। ਪਰ ਬਤੌਰ ਅਸੀਂ ਉਸ ਖਿੱਤੇ ਦੀ ਹਿਫਾਜ਼ਤ ਦੇ ਸਮਝਦੇ ਹਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਇਹ ਜਿਹੜੇ ਭਾਰਤ ਦਾ ਵਧਦਾ ਹੋਇਆ ਐਕਸਪੈਂਸ਼ਨਿਸਟ ਡਿਜ਼ਾਈਨ ਹੈ, ਐਂਬੀਸ਼ਨ ਹੈ, ਵਿਦਿਨ ਦਾ ਕੰਟਰੀ ਮਾਈਨੋਰਿਟੀਜ਼ ਅਕਲੀਅਤਾਂ ਦਾ ਘਾਣ ਹੈ, ਗਵਾਂਢੀਆਂ ਦੇ ਨਾਲ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ, ਔਰ ਇਹ ਨਿਊਕਲੀਅਰ ਪਾਵਰ ਹੈ, ਔਰ ਪਾਗਲਪਨ ਦਾ ਸ਼ਿਕਾਰ ਇਹ ਹਿੰਦੂਤਵੀ ਜਿਹੜੇ ਨਾਜ਼ੀਆਂ ਦੀ ਤਰਜ਼ ਦੀ ਹਕੂਮਤ ਰਨ ਕਰ ਰਹੇ ਨੇ, ਉਹਨਾਂ ਦੇ ਦਿਮਾਗ ਤੇ ਹਿੰਦੂਤਵਾ ਦਾ ਭੂਤ ਸਵਾਰ ਹੈ। ਇਹਨਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ। ਅਦਰਵਾਈਜ਼ ਕੋਈ ਵੀ ਜਿਹੜੀ ਬਰਬਾਦੀ ਜਾਂ ਤਬਾਹੀ ਹੈ ਉਹ ਅਸੀਂ ਅਮਰੀਕਾ 'ਚ ਬੈਠੇ ਲੋਕ ਵੀ ਜਾਂ ਇੱਥੋਂ ਦੇ ਪਾਲਿਸੀ ਮੇਕਰ, ਡਿਸੀਜਨ ਮੇਕਰ, ਓਪੀਨੀਅਨ ਮੇਕਰ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਜੇ ਇਸ ਕਿਸਮ ਦਾ ਕੋਈ ਵਰਤਾਰਾ ਹੁੰਦਾ ਤੇ ਫਿਰ ਨਿਊਕਲੀਅਰ ਰੇਡੀਏਸ਼ਨ ਇੱਥੇ ਵੀ ਸਾਡੀਆਂ ਐਪਲ ਪਾਈਜ਼ ਦੇ ਵਿੱਚ ਵੀ ਆਏਗੀ, ਕੋਈ ਵੀ ਇਸ ਤੋਂ ਮਹਿਫੂਜ਼ ਨਹੀਂ ਹੋਏਗਾ। ਸੋ ਇਹ ਹਿਸਟੋਰੀਕਲ ਔਰ ਕੁੱਲ ਮਿਲਾ ਕੇ ਆਉਣ ਵਾਲੇ ਪੀਰੀਅਡ 'ਚ ਵੀ ਈਵਨ ਇਹਦਾ ਗਲੋਬਲ ਇਫੈਕਟ ਕੀ ਹੋ ਸਕਦਾ ਹੈ ਜੇ ਦੋਨੋਂ ਦੇਸ਼ ਜਾਂ ਈਵਨ ਭਾਰਤ ਚੀਨ ਵੀ ਜਿਹੜੇ ਦੋਨੋਂ ਨਿਊਕਲੀਅਰ ਪਾਵਰਸ ਨੇ ਇਹ ਸਾਰੇ ਇਸ ਟਕਰਾਅ ਦੇ ਰਸਤੇ ਤੇ ਤੁਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।